ਸਾਰੇ ਵੇਖਣ ਵਾਲਿਆਂ ਨੂੰ ਸਾਡੇ ਵੱਲੋਂ ਢੇਰ ਬਰਾ ਸਲਾਮ। ਤੇ ਅੱਜ ਅਸੀਂ ਜਿਹੜਾ 23 ਮਾਰਚ ਦੇ ਹਵਾਲੇ ਨਾਲ ਪ੍ਰੋਗਰਾਮ ਕਰ ਰਹੇ ਹਾਂ ਤੇ ਯਾਦ ਕਰ ਰਹੇ ਹਾਂ ਪਾਕਿਸਤਾਨ ਬਣਨ ਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ। ਤੇ ਅੱਜ ਜੋ ਅਸੀਂ ਇਸ ਪਾਕਿਸਤਾਨ ਦੇ ਵਿੱਚ ਬੈਠ ਕੇ ਤੇ ਅਸੀਂ ਜਿਹੜੀ ਲਾਈਫ ਇੰਜੋਏ ਕਰ ਰਹੇ ਹਾਂ ਤੇ ਉਹ ਦਰ ਹਕੀਕਤ ਕਿੰਨਾ ਕੁਰਬਾਨੀਆਂ ਦਾ ਨਤੀਜਾ ਹੈ, ਇਹ ਸਾਰਾ ਕੁਝ ਅੱਜ ਵੇਖਾਂਗੇ ਅਸੀਂ। ਸਾਡੇ ਪਿੱਛੇ ਤੁਸੀਂ ਵੇਖ ਰਹੇ ਹੋ ਕਿ BRB ਨਹਿਰ ਦਾ ਮੰਜ਼ਰ ਹੈ ਤੇ ਇਹ ਉਹ ਮਕਾਮ ਹੈ ਜਿੱਥੇ ਜਿਹੜਾ ਵੇ ਉਹ 65 ਦੀ ਜੰਗ ਦੇ ਵਿੱਚ ਮੇਜਰ ਅਜ਼ੀਜ਼ ਭੱਟੀ ਨੇ ਜਾਮੇ ਸ਼ਹਾਦਤ ਨੋਸ਼ ਕੀਤਾ। ਤੇ ਕਿਉਂਕਿ ਪ੍ਰੋਗਰਾਮ ਦੀ ਰਸਮ ਹੈ ਤੇ ਸਾਡੇ ਨਾਲ ਜਿਹੜਾ ਹੈ ਉਹ ਇੱਕ ਮੌਜੂਦ ਮਹਿਮਾਨ ਜਿਹੜਾ ਸ਼ਿਰਕਤ ਕਰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨੇ ਆ। ਤੇ ਅੱਜ ਜਿਹੜੇ ਹਸਤੀ ਸਾਡੇ ਨਾਲ ਮੌਜੂਦ ਹੈ ਉਹਨਾਂ ਦਾ ਨਾਮ ਹੈ ਜੀ ਹਾਜੀ ਮੁਹੰਮਦ ਤਾਰਿਕ, ਠੀਕ ਹੈ। ਕਲਾਸ ਮਾੜੀ ਲਾਹੌਰ ਦੇ ਲਾਗ ਪਿੰਡ ਹੈ ਜਿਹਦੇ ਨਾਲ ਇਹ ਤਾਲੁਕ ਰੱਖਦੇ ਨੇ। ਪੇਸ਼ੇ ਦੇ ਲਿਹਾਜ਼ ਨਾਲ ਜ਼ਮੀਂਦਾਰ ਨੇ ਤੇ ਪੰਜਾਬੀ ਸ਼ਾਇਰੀ ਦਾ ਵੀ ਜਿਹੜਾ ਸ਼ਗਨ ਰੱਖਦੇ ਨੇ ਤੇ ਬੜੇ ਜਿਹੜੇ ਨਾ ਮੰਨੇ ਪੰਜਾਬੀ ਦੇ ਸ਼ਾਇਰ ਵੀ ਨੇ। ਤਲੀਮ ਜਨਾਬ ਇਹਨਾਂ ਨੇ 70s ਦੇ ਵਿੱਚ 1970 ਦੀ ਦਿਹਾਈ ਦੇ ਵਿੱਚ ਇਹਨਾਂ ਨੇ ਜਿਹੜਾ BCom ਕੀਤਾ ਸੀ ਪੰਜਾਬ ਯੂਨੀਵਰਸਿਟੀ ਤੋਂ। ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਇਹਨਾਂ ਕੋ ਅਸੀਂ ਪੁੱਛਾਂਗੇ ਕਿ ਇਹਨਾਂ ਨੇ ਜਿਹੜਾ ਪਾਕਿਸਤਾਨ ਵੇਖਿਆ ਆਪਣੇ ਦੌਰ ਦੇ ਵਿੱਚ ਤੇ ਅੱਜ ਦਾ ਪਾਕਿਸਤਾਨ ਜਿਹੜਾ ਉਹਦੇ 'ਚ ਕੀ ਫਰਕ ਹੈ। ਤੇ ਆਓ ਗੱਲਬਾਤ ਕਰਨੇ ਆ ਜਨਾਬ ਹਾਜੀ ਮੁਹੰਮਦ ਤਾਰਿਕ ਸਾਹਿਬ ਦੇ ਨਾਲ। अस्सलाम वालेकुम। वालेकुम सलाम जी, ਕੀ ਹਾਲ ਹੈ ਜਨਾਬ? ਠੀਕ ਠਾਕ ਹੋ? ਤਾਰਿਕ ਸਾਹਿਬ, ਪਾਕਿਸਤਾਨ ਜਿਹੜਾ 1947 ਦੇ ਵਿੱਚ ਤੇ ਬਣ ਗਿਆ ਜੀ ਜੀ। 23 ਮਾਰਚ 1940 ਨੂੰ ਮਨਾਰੇ ਪਾਕਿਸਤਾਨ ਕਰਾਰਦਾਦ ਪਾਕਿਸਤਾਨ ਵੀ ਪੇਸ਼ ਹੋ ਗਈ, ਮਨਜ਼ੂਰ ਹੋ ਗਈ। ਹਾਂਜੀ। ਕਾਇਦੇ ਆਜ਼ਮ ਨੇ ਮਾਰਚ 1944 ਦੇ ਵਿੱਚ ਅਲੀਗੜ੍ਹ 'ਚ ਖਿਤਾਬ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਉਸੇ ਦਿਨ ਬਣ ਗਿਆ ਸੀ ਜਿੱਦਣ ਪਹਿਲਾ ਹਿੰਦੂ ਮੁਸਲਮਾਨ ਹੋਇਆ ਸੀ। ਠੀਕ ਹੈ, ਬੇਸ਼ੱਕ ਇਸ ਤਰ੍ਹਾਂ। ਤੇ ਕੀ ਵਜੂਹਾਤ ਸਨ ਕਿ ਪਾਕਿਸਤਾਨ ਬਣਾਉਣਾ ਜਿਹੜਾ ਨਾਗੁਜ਼ੀਰ ਹੋ ਗਿਆ ਕਿ ਜੀ ਸਾਡਾ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ? ਕਿਆ ਇਕੱਠਿਆਂ ਵੀ ਗੁਜ਼ਾਰਾ ਹੋ ਸਕਦਾ ਸੀ? ਇਸ ਤਰ੍ਹਾਂ ਹੈ ਕਿ ਆਪਣਾ ਇੱਥੇ ਕਮਿਊਨਿਟੀ ਜਿਹੜੀ ਲੋਕ ਜਿਹੜੇ ਇੱਥੇ ਰਹਿੰਦੇ ਸਨ ਇੰਡੋ ਪਾਕ ਦੇ ਵਿੱਚ, ਜੀ ਜੀ, ਹੁਣ ਕਿਉਂਕਿ ਹੁਣ ਦੋ ਮੁਲਕ ਬਣ ਗਏ, ਇੰਡੋ ਪਾਕ ਹੀ ਕਵਾਂਗੇ ਅਸੀਂ ਉਹਨਾਂ ਨੂੰ, ਹਿੰਦੁਸਤਾਨ ਪਾਕਿਸਤਾਨ। ਇਹਦੇ 'ਚ ਜ਼ਿਆਦਾ ਮੈਜੋਰਟੀ ਹੈਗੀ ਸੀ ਹਿੰਦੂਇਜ਼ਮ ਦੀ। ਇਸਲਾਮ ਜਿਹੜਾ ਥੋੜ੍ਹਾ ਜਿਹਾ ਇਹਦੇ 'ਚ ਇਸ ਤਰ੍ਹਾਂ ਦਾ ਕਿ ਇਹ ਥੋੜ੍ਹਾ ਜਿਹਾ ਨਾ ਵਾਸਟ, ਯਾਨੀ ਅਗਰ ਸਹੀ ਨਹੀਂ ਕਰ ਰਿਹਾ ਆਪਣਾ ਉਹਨੂੰ ਟਰਾਂਸਲੇਟ, ਥੋੜ੍ਹਾ ਜਿਹਾ ਮੁਤੱਸਬ ਨਹੀਂ ਹੈਗਾ, ਤਸਬ ਨਹੀਂ ਹੈਗਾ ਇਸਲਾਮ 'ਚ। ਹਿੰਦੂਇਜ਼ਮ 'ਚ ਤਸਬ ਬਹੁਤ ਜ਼ਿਆਦਾ ਹੈ। ਤੇ ਪਹਿਲੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਾਇਦੇ ਆਜ਼ਮ ਜਿਹੜੇ ਨੇ ਉਹ ਇਹਦੇ 'ਚ ਕਾਂਗਰਸ ਦੇ 'ਚ ਹੀ ਗਏ ਸਨ। ਔਰ ਫਿਰ ਅਲਾਮਾ ਸਾਹਿਬ ਨੇ ਜਿਸ ਵੇਲੇ ਇਹਨਾਂ ਨੂੰ ਕਿਹਾ ਤੇ ਇਹ ਆਪਣਾ ਮੁਸਲਿਮ ਲੀਗ ਜਿਹੜੀ ਹੈ ਫਿਰ 1910 ਜਾਂ 1909 ਜਿਹੜੇ ਵੀ 1906 ਦੇ 'ਚ ਇਹ ਜਿਸ ਵੇਲੇ ਕਾਇਮ ਹੋਈ ਤੇ ਕਾਫੀ ਦੇਰ ਤੱਕ ਜਿਹੜੇ ਨਾ ਇਹ ਪਹਿਲੇ ਤੇ ਚੱਲਦੇ ਰਹੇ ਨੇ ਇਹਦੇ ਨਾਲ, ਕਾਂਗਰਸ ਦੇ ਨਾਲ ਹੀ। ਲੇਕਿਨ ਉਹਨਾਂ ਦਾ ਤਸਬਪਨ ਵੇਖ ਕੇ ਨਾ ਉਸ ਕੌਮ ਦਾ, ਦੂਸਰੀ ਕੌਮ ਦਾ, ਤੇ ਫਿਰ ਇਹ ਨਾਗਜ਼ੀਰ ਹੋ ਗਿਆ ਕਿ ਅਸੀਂ ਮੁਸਲਮਾਨਾਂ ਦੀ ਜਿਹੜੀ ਇੱਕ ਕਮਿਊਨਿਟੀ ਹੈ, ਜੋ ਲੋਕ ਨੇ, ਇਹਨਾਂ ਵਾਸਤੇ ਇੱਕ ਮੁਲਕ ਜਿਹੜਾ ਉਹ ਅਲੱਗਾ ਹੋਣਾ ਚਾਹੀਦਾ ਹੈ। ਇਹਦੀ ਜ਼ਰੂਰਤ ਸੀ ਕਿਉਂਕਿ ਨਜ਼ਰੀਆ ਪਾਕਿਸਤਾਨ ਜਿਹੜਾ ਉਹ ਬੁਨਿਆਦ ਮਜ਼ਹਬ ਦੀ ਬੁਨਿਆਦ 'ਤੇ ਹੋਇਆ ਹੈ। ਉਹਦੀ ਨਸਲ ਉਹਦੀ ਬੁਨਿਆਦ ਨਹੀਂ ਹੈਗੀ। ਨਸਲ ਦੀ ਬੁਨਿਆਦ ਜਿਹੜੀ ਉਹ ਉਹਨਾਂ ਦੇ ਕੋਲ ਹੈ, ਦੂਜਿਆਂ ਦੇ ਕੋਲ ਹੈ। ਸਾਡੇ ਕੋਲ ਜਿਹੜੀ ਉਹ ਮਜ਼ਹਬ ਦੀ ਬੁਨਿਆਦ ਹੈ, ਅਖਲਾਕ ਦੀ ਬੁਨਿਆਦ ਹੈ। ਉਹਨਾਂ ਦੇ ਅਖਲਾਕੀ ਕਦਰਾਂ ਜਿਹੜੀਆਂ ਉਹਨਾਂ ਦੀਆਂ ਉਹ ਇਸ ਤਰ੍ਹਾਂ ਦੀਆਂ ਨਹੀਂ ਹੈਗੀਆਂ ਜਿਸ ਤਰ੍ਹਾਂ ਦੀਆਂ ਇਸਲਾਮ 'ਚ ਨੇ। ਬਿਲਕੁਲ ਠੀਕ ਕਿਹਾ ਤੁਸੀਂ। ਅੱਛਾ, ਤੇ ਜਿਹੜੇ ਮਕਸਦ ਲਈ ਅਸੀਂ ਪਾਕਿਸਤਾਨ ਬਣਾਇਆ, ਹਾਂਜੀ, ਇਸਲਾਮ ਦੀ ਸਰਬੁਲੰਦੀ ਲਈ, ਇਸਲਾਮ ਨੂੰ ਨਾਫਜ਼ ਕਰਨ ਲਈ, ਇਹਦੇ ਤੇ ਅਮਲ ਪੈਰਾ ਹੋਣ ਲਈ, ਕਿਆ ਤੁਸੀਂ ਸਮਝਦੇ ਹੋ ਕਿ ਅਸੀਂ ਉਹ ਮਕਸਦ ਹਾਸਲ ਕਰ ਲਿਆ ਜਾਂ ਹਲੇ ਕਾਫੀ ਦੇਰ ਹੈ ਉਸ ਮਕਸਦ ਦੇ ਹਸੂਲ 'ਚ? ਅਸੀਂ ਯਾਨੀ ਪਾਕਿਸਤਾਨ ਅਲੱਗਾ ਤਾਂ ਬਣਾ ਲਿਆ, ਲੇਕਿਨ ਜਿਹੜੇ ਸਾਡੇ ਮਕਾਸਦ ਸਨ, ਜਿਹੜੇ ਸਾਡੇ ਮਕਸਦ ਸਨ, ਉਹਨਾਂ ਦੇ ਉਸ ਟਰੈਕ 'ਤੇ ਅਸੀਂ ਚੱਲੇ ਨਹੀਂ। ਅਗਰ ਉਸ ਟਰੈਕ 'ਤੇ ਚੱਲਦੇ, ਜਿਸ ਤਰ੍ਹਾਂ ਲਿਆਕਤ ਅਲੀ ਖਾਨ ਜਿਹੜੇ ਉਹ ਸ਼ਹੀਦ ਕਰ ਦਿੱਤੇ ਗਏ, ਉਸ ਟਰੈਕ 'ਤੇ ਚੱਲਦੇ ਤੇ ਅਸੀਂ ਆਪਣੀ ਮੰਜ਼ਿਲ 'ਤੇ, ਕਿਉਂਕਿ ਮੰਜ਼ਿਲ ਤੇ ਸਾਡੇ ਕਰੀਬ ਸੀ। ਹੁਣ ਉਹ ਤੇ ਜਿਹੜੀ ਦੂਸਰੀ ਕੌਮ ਸੀ ਉਹਨਾਂ ਦਾ ਇੱਕ ਅਲੱਗਾ ਮੁਲਕ ਬਣ ਗਿਆ, ਸਾਡਾ ਅਲੱਗਾ ਮੁਲਕ ਬਣ ਗਿਆ, ਮੰਜ਼ਿਲ ਕਰੀਬ ਸੀ। ਲੇਕਿਨ ਮੰਜ਼ਿਲ ਨੂੰ ਅਸੀਂ ਥੋੜ੍ਹਾ ਜਿਹਾ ਨਾ ਸਾਈਡ ਤੋਂ ਹੋ ਕੇ ਲੰਘਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਜਿਹੜਾ ਸਾਡੇ ਵਾਸਤੇ ਖਤਰਨਾਕ ਹੈ। ਸਾਡੇ ਮਕਸਦ ਜਿਹੜੇ ਨੇ ਹਾਸਲ ਨਹੀਂ ਹੋਏ, ਪਾਕਿਸਤਾਨ ਬਣਾਉਣ ਦੇ ਮਕਸਦ ਜਿਹੜੇ ਸਨ ਉਹ ਹਾਸਲ ਨਹੀਂ ਹੋਏ। ਅਜੇ ਤੱਕ ਸਾਡੇ ਕੋਲ ਇੱਥੇ ਜਿਹੜਾ ਅੰਗਰੇਜ਼ ਦਾ ਕਾਨੂੰਨ ਜਿਹੜਾ ਉਹੀ ਚੱਲਦਾ ਪਿਆ ਹੈ। ਇਸਲਾਮੀ ਕਾਨੂੰਨ ਨਾਂ ਦੇ ਤੌਰ 'ਤੇ ਹੈ ਨੇ, ਲੇਕਿਨ ਇਸਲਾਮ ਦੇ ਕਿਸੇ ਕਾਨੂੰਨ ਨੂੰ ਫਾਲੋ ਨਹੀਂ ਕੀਤਾ ਜਾਂਦਾ, ਉਹਦੀ ਪੈਰਵੀ ਨਹੀਂ ਕੀਤੀ ਜਾਂਦੀ। ਕਿਆ ਤਾਰਿਕ ਸਾਹਿਬ ਇਹ ਸ਼ੌਰੀ ਤੌਰ 'ਤੇ ਅਸੀਂ ਇਸ ਮੰਜ਼ਿਲ ਤੋਂ, ਇਸ ਟਰੈਕ ਤੋਂ ਹਟ ਗਏ ਹਾਂ ਜਾਂ ਗੈਰ ਸ਼ੌਰੀ ਤੌਰ 'ਤੇ ਜਿਹੜਾ ਨਾ ਸਾਨੂੰ ਹਟਾ ਦਿੱਤਾ ਗਿਆ? ਅਸੀਂ ਸਭ ਤੋਂ ਜ਼ਿਆਦਾ ਜਹਾਲਤ ਜਿਹੜੀ ਸਾਡੇ ਯਾਨੀ ਸਾਡੀ ਕੌਮ 'ਚ, ਦੂਜੀਆਂ ਕੌਮਾਂ ਸਾਰੀਆਂ ਜਾਗੀਆਂ ਨੇ। ਜਿਸ ਤਰ੍ਹਾਂ ਤੁਸੀਂ ਕਾਇਦੇ ਆਜ਼ਮ ਦਾ ਇੱਕ ਆਪਣਾ ਪੜ੍ਹਿਆ ਹੋਵੇਗਾ
ਕਿ ਗਾਂਧੀ ਜਿਹੜਾ ਹੈ ਉਹ ਸੁੱਤਾ ਸੀ ਤੇ ਕਾਇਦੇ ਆਜ਼ਮ ਜਾਗਦਾ ਸੀ ਰਾਤ ਨੂੰ, ਤੇ ਉਹ ਉਹਨਾਂ ਨੇ ਕਿਹਾ ਉਹਨਾਂ ਦਾ ਲੀਡਰ ਸੁੱਤਾ ਹੈ ਤੇ ਕੌਮ ਜਾਗਦੀ ਹੈ, ਸਾਡਾ ਲੀਡਰ ਜਿਹੜਾ ਉਹ ਜਾਗਦਾ ਤੇ ਕੌਮ ਸੁੱਤੀ ਹੈ। ਕੌਮ ਸੁੱਤੀ ਤੇ ਅੱਜ ਵੀ ਇਹੀ ਹਾਲਾਤ ਨੇ। ਅੱਜ ਵੀ ਇਹ ਹਾਲਾਤ ਨੇ ਜੀ। ਤੇ ਕੀ ਸਮਝਦੇ ਹੋ, ਕਦੀ ਇਹ ਵੇਲਾ ਆਏਗਾ ਕਿ ਸਾਡਾ ਜਿਹੜਾ ਮਕਸਦ ਸੀ ਉਹ ਕਦੀ ਪੂਰਾ ਹੋ ਸਕੇਗਾ? ਕੋਈ ਬੰਦਾ ਸ਼ਾਇਦ ਉੱਠ ਪਵੇ ਤੇ ਉਹ ਇਸ ਕੌਮ ਨੂੰ ਜਗਾ ਦੇਵੇ। ਇਹ ਕੌਮ ਸੁੱਤੀ ਹੈ। ਜਿਸ ਤਰ੍ਹਾਂ ਅਲਾਮਾ ਸਾਹਿਬ ਫਰਮਾਉਂਦੇ ਨੇ, ਜ਼ਰਾ ਨਮ ਹੋ ਤੇ ਇਹ ਮਿੱਟੀ ਬੜੀ ਜ਼ਰਖੇਜ਼ ਹੈ। ਸਾਕੀ ਗੱਲ ਹੈ ਕਿ ਇਹ ਮਿੱਟੀ ਜ਼ਰਖੇਜ਼ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਤੁਸੀਂ ਦੇਖਿਆ ਕਿ ਜਿਹੜੇ ਆਪਣਾ ਤੋਹੀਨ ਰਸਾਲਤ ਕਰਦੇ ਨੇ ਲੋਕ, ਉਹਨਾਂ ਨਾਲ ਲੋਕ ਆਖਰੀ ਹੱਦ ਤੱਕ ਜਾਂਦੇ ਨੇ। ਹਾਲਾਂਕਿ ਉਹ ਚਲੋ ਠੀਕ ਹੈ, ਕਾਨੂੰਨ ਦੇ ਜ਼ਾਤੀ ਹੋਣਾ ਚਾਹੀਦਾ, ਜੋ ਕੁਛ ਵੀ ਹੋਣਾ ਚਾਹੀਦਾ, ਲੇਕਿਨ ਆਖਰੀ ਹੱਦ ਤੱਕ ਲੋਕ ਜਾਂਦੇ ਨੇ। ਇਸਲਾਮ ਦੇ ਹੈ ਯਾਨੀ ਆਸ਼ਿਕ ਨੇ, ਲੇਕਿਨ ਜਿਹੜਾ ਰਸਤਾ ਹੈ ਨਾ, ਰਸਤਾ ਸਾਨੂੰ ਉਹ ਨਹੀਂ, ਅਸੀਂ ਉਸ ਰਸਤੇ 'ਤੇ ਨਹੀਂ ਚੱਲੇ। ਯਾਨੀ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਇਸ ਕੌਮ ਨੂੰ ਸਿਰਫ ਸਾਨ੍ਹੇ ਤੇ ਹਾਦਸੇ ਇਕੱਠੇ ਕਰ ਸਾਨੇ ਤੇ ਹਾਦਸੇ ਇਕੱਠੇ ਕਰਦੇ ਨੇ ਅੱਜ ਤੱਕ 70 ਸਾਲ ਹੋ ਗਏ ਅਸਾਂ ਵੇਖਿਆ ਕਿ 1965 ਦੀ ਜੰਗ ਹੋਏ, 71 ਦੀ ਜੰਗ ਹੋਏ, ਬਿਲਕੁਲ 99 ਕਾਰਗਲ ਦਾ ਵਾਕਿਆ ਹੋਇਆ, ਕੌਮ ਇਕੱਠੀ ਹੋ ਜਾਂਦੀ, ਕੌਮ ਇਕੱਠੀ ਹੋ ਜਾਂਦੀ ਹੈ, ਲੇਕਿਨ ਅੱਗੇ ਪਿੱਛੇ ਕੌਮ ਸੁੱਤੀ ਹੁੰਦੀ। 71 ਦੀ ਵਾਰ ਮੈਂ ਤੁਹਾਡੇ ਆਪਣਾ ਥੋੜਾ ਜਿਹਾ ਇਲਮ 'ਚ ਇਜ਼ਾਫਾ ਕਰਦਾ, 71 ਦੀ ਵਾਰ 'ਚ ਮੈਂ ਵੀ ਐਸ ਸੋਲਜਰ ਜਿਹੜਾ ਉਹ ਜੰਗ ਲੜੀ ਹੈ। ਮਹਫੂਜ਼ ਸ਼ਹੀਦ ਨਿਸ਼ਾਨੇ ਹੈਦਰ ਮੇਰੇ ਸਾਥੀਆਂ 'ਚੋਂ ਸੀ, ਦੋਸਤਾਂ 'ਚੋਂ ਸੀ। ਮੈਂ 15 ਪੰਜਾਬ ਦਾ ਸਾਬਕਾ, ਇਹ 15 ਪੰਜਾਬ ਦੇ ਤੇ ਉਦੋਂ ਅਸੀਂ ਫਿਰ ਮਹਫੂਜ਼ ਤੇ ਇੱਥੇ ਰਹਿ ਗਿਆ, ਇਸੇ ਮਹਾਜ਼ ਤੇ ਬਰਕੀ ਦੇ ਮਹਾਜ਼ ਤੇ ਇੱਥੇ ਪੁਲ ਕੰਜਰੀ ਇੱਥੇ ਸ਼ਹੀਦ ਹੋਇਆ। ਤੇ ਮੇਰੇ ਪਿੰਡ ਕਲਾਸਮੇਟ 'ਚ ਦਫਨ ਹੋਇਆ। 17 ਬੰਦੇ ਸਾਡੇ ਸ਼ਹੀਦ ਹੋਏ 15 ਪੰਜਾਬ ਦੇ। ਉਹਦੇ 'ਚ ਆਪਣਾ ਇਹ ਮਹਫੂਜ਼ ਵੀ ਸੀ, ਹੋਰ ਵੀ ਜਿਹੜੇ ਦੂਸਰੇ ਲੋਕ ਮੈਂ ਉਹਨਾਂ ਨੂੰ ਸਾਰਿਆਂ ਨੂੰ ਜਾਣਨਾ ਵਾ ਜਿਹੜੇ ਸ਼ਹੀਦ ਹੋਏ ਸਨ। ਤੇ ਅਸੀਂ ਮੇਰੀ ਜਿਹੜੀ ਨਾ ਉਹ ਉਸ ਵੇਲੇ ਟ੍ਰਾਂਸਫਰ ਕਰ ਦਿੱਤੀ ਗਈ ਕਿਸੇ ਦੂਸਰੀ ਯੂਨਿਟ ਦੇ ਵਿੱਚ। ਮੈਂ ਜਾ ਰਿਹਾ ਸਾਂ ਤੇ ਮੈਂ ਦੇਖਿਆ ਜਿਹੜੇ ਸਿੰਧੀ ਲੋਕ ਸਨ ਨਾ, ਉਹਨਾਂ ਨੂੰ ਅਸੀਂ ਪਹਿਲੀ ਦਫਾ ਦੇਖਿਆ ਨਾ, ਤੇ ਉਹ ਸਾਡੇ ਵਾਸਤੇ ਇਸ ਤਰ੍ਹਾਂ ਕਰਕੇ ਨਾ ਕੁਝ ਹਿੱਲ ਕੇ ਤੇ ਸਾਨੂੰ ਕੋਈ ਖਰਾਜੇ ਤਹਿਸੀਨ ਪੇਸ਼ ਕਰਦੇ ਪਏ। ਹੁਣ ਮੈਂ ਉਹ ਵਕਤ ਵੇਖਣਾ ਵਾ ਤੇ ਅੱਜ ਦਾ ਵਕਤ ਵੇਖਣਾ ਵਾ। ਹੁਣ ਅਸੀਂ ਇੱਕ ਦੂਜੇ ਨੂੰ ਥੋੜਾ ਜਿਹਾ ਚੁਭਨੇ ਵੀ ਹਾਂ ਹਾਂਜੀ। ਤੇ ਉਹ ਜ਼ਮਾਨਾ ਇਸ ਤਰ੍ਹਾਂ ਸੀ ਕਿ ਅਸੀਂ ਇੱਕ ਸਾਂ। ਇਹ ਸਾਨੂੰ ਕਰ ਦਿੱਤਾ ਗਿਆ, ਇਹ ਸਾਨੂੰ ਕਰ ਦਿੱਤਾ ਗਿਆ। ਅਸੀਂ ਸ਼ੌਰੀ ਤੌਰ ਤੇ ਸ਼ੌਰੀ ਨਹੀਂ ਹੈਗੇ, ਇਹ ਗੈਰ ਸ਼ੌਰੀ ਤੌਰ ਤੇ ਸਾਡੇ ਵਿੱਚ ਕੁਝ ਐਸੇ ਅਨਾਸਰ ਜਿਹੜੇ ਉਹ ਸ਼ਾਮਲ ਹੋ ਗਏ ਨੇ, ਜਿਹੜੇ ਸਾਨੂੰ ਸਾਡੇ ਟਰੈਕ ਤੋਂ ਹਟਾ ਕੇ, ਜਿਸ ਤਰ੍ਹਾਂ ਅੰਨਾ ਹੁੰਦਾ ਹੈ ਨਾ, ਤੇ ਉਹਦੀ ਡੰਗੋਰੀ ਜਿਹੜੀ ਹੈ ਉਹਨੂੰ ਜਿਸ ਪਾਸੇ ਕਰ ਦਈਏ ਨਾ ਤਾਂ ਉਹ ਉਸੇ ਪਾਸੇ ਲੱਗ ਜਾਂਦਾ ਹੈ। ਅਸੀਂ ਫਿਲਹਾਲ ਅੰਨੇ ਦੇ ਤੌਰ ਤੇ ਜਾ ਰਹੇ ਹਾਂ ਕਿ ਡੰਗੋਰੀ ਸਾਡੀ ਜਿਸ ਪਾਸੇ ਕੋਈ ਕਰ ਦਿੰਦਾ ਹੈ ਅਸੀਂ ਉਸ ਪਾਸੇ ਤੁਰ ਪੈਂਦੇ ਹਾਂ। ਤੇ ਅਸੀਂ ਇਹ ਨਹੀਂ ਵੇਖਦੇ ਕਿ ਇਹ ਰਸਤਾ ਕਿਤੇ ਕਿਸੇ ਖੂਹ ਵਾਲੇ ਪਾਸੇ ਜਾਂ ਕਿਸੇ ਖੱਡਲ ਦੇ ਵਿੱਚ ਨਹੀਂ, ਕਿਸੇ ਖੱਡੇ ਵਿੱਚ ਨਹੀਂ ਡਿੱਗਦਾ ਪਿਆ। ਅਸੀਂ ਇਹ ਨਹੀਂ ਵੇਖਦੇ। ਸਾਨੂੰ ਥੋੜਾ ਜਿਹਾ ਆਪਣਾ ਇਰਦ ਗਿਰਦ ਵੇਖ ਲਈਏ ਨਾ, ਚਾਰ ਚਫੇਰੇ ਆਪਣੇ ਵੇਖ ਲਈਏ, ਤੇ ਅਸੀਂ ਆਪਣਾ ਰਸਤਾ ਜਿਹੜਾ ਨਾ ਉਹਨੂੰ ਅਖਤਿਆਰ ਕਰ ਸਕਦੇ ਹਾਂ। ਕੁਝ ਲੋਕ ਅਸੀਂ ਵੇਖਦੇ ਹਾਂ ਅੱਜ ਦੇ ਆਪਣੇ ਦੌਰ ਦੇ ਵਿੱਚ ਕਿ ਕਹਿੰਦੇ ਨੇ ਕਿ ਪਾਕਿਸਤਾਨ ਬਣਾਉਣ ਦਾ ਫੈਸਲਾ ਸਹੀ ਨਹੀਂ ਸੀ, ਸਾਨੂੰ ਇਕੱਠਿਆਂ ਰਹਿਣਾ ਚਾਹੀਦਾ ਸੀ, ਅਸੀਂ ਇਹ ਵੰਡ ਪਾ ਕੇ ਬੜਾ ਨੁਕਸਾਨ ਕੀਤਾ ਹੈ, ਅੱਛਾ ਨਹੀਂ ਕੀਤਾ। ਤੁਸੀਂ ਕੀ ਸਮਝਦੇ ਹੋ? ਗੱਲ ਇਸ ਤਰ੍ਹਾਂ ਹੈ ਕਿ ਉਹ ਜਿਹੜੇ ਕਹਿੰਦੇ ਨੇ ਨਾ, ਉਹੀ ਲੋਕ ਨੇ ਸਾਡੇ ਨਗੋਰੀ ਪਾਸੇ ਕਰਨ ਵਾਲੇ, ਫਿਰ ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਅਸੀਂ ਤੁਸੀਂ ਹੁਣ ਦੇਖੋ, ਹੁਣ ਤੇ ਮੀਡੀਆ ਬੜਾ ਵਾਸਟ ਹੋ ਗਿਆ, ਬੜਾ ਵਸੀ ਹੋ ਗਿਆ। ਤੁਸੀਂ ਦੇਖੋ ਤੇ ਬਣਦਾ ਕੀ ਹੈ, ਇੱਕ ਬੰਦਾ ਅਗਰ ਗਊ ਨੂੰ ਮਾਤਾ ਨਹੀਂ ਕਹਿੰਦਾ ਤੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ। ਕਿਆ ਇਹ ਲੋਕ ਇਹ ਚਾਹੁੰਦੇ ਕਿ ਅਸੀਂ ਵੀ ਉੱਥੇ ਆਪਣਾ ਅਗਰ ਗਾਂ ਨੂੰ ਜ਼ਿਬਾ ਕਰਦੇ ਤੇ ਅਸੀਂ ਫਿਰ ਉਹ ਜਿੰਨੇ ਇੱਕ ਗਾਂ ਜ਼ਿਬਾ ਹੁੰਦੀ ਤੇ ਨਾਲ 100 ਬੰਦਾ 1000 ਬੰਦਾ ਜਿਹੜਾ ਉੱਥੇ ਮਾਰਿਆ ਜਾਂਦਾ। ਸਾਡਾ ਫੈਸਲਾ ਜਿਹੜਾ ਅਲੈਹਦਗੀ ਦਾ ਬਿਲਕੁਲ ਠੀਕ ਸੀ। ਅਗਰ ਅਸੀਂ ਆਪਣੇ ਤਰੀਕੇ ਦੇ ਮੁਤਾਬਕ ਅਗਰ ਜ਼ਿੰਦਗੀ ਤੇ ਅਗਰ ਉਹਨਾਂ ਦੇ ਤਰੀਕੇ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨੀ ਸੀ, ਭਗਵਾਨ ਹੀ ਮਤਲਬ ਨੂੰ ਪੂਜਣਾ ਸੀ, ਤੇ ਫਿਰ ਠੀਕ ਹੈ, ਫਿਰ ਤੇ ਉਹਨਾਂ ਨਾਲ ਅਸੀਂ ਠੀਕ ਸਾਂ, ਕਿਉਂਕਿ ਸਾਡੀ ਤੇ ਉਹਨਾਂ ਦੀ ਸ਼ਕਲ 'ਚ ਕੋਈ ਫਰਕ ਨਹੀਂ, ਰੰਗ 'ਚ ਕੋਈ ਫਰਕ ਨਹੀਂ, ਲੇਕਿਨ ਸਾਡੀ ਤੇ ਉਹਨਾਂ ਦੀ ਸੋਚ ਦੇ 'ਚ ਫਰਕ ਹੈ। ਤੇ ਜਨਾਬ ਤਾਰਕ ਸਾਹਿਬ, ਤੁਸੀਂ ਪਾਕਿਸਤਾਨ ਦੀ ਬਾਗਦੌੜ ਵੇਖੀ, ਜੀ ਆਪਣੇ ਵਾਲਿदैन ਕੋ ਵੀ ਸੁਣਿਆ ਹੋਣਾ ਹੈ, ਤੇ ਕੋਈ ਐਸਾ ਵਾਕਿਆ ਕੋਈ ਸ਼ੇਅਰ ਕਰਨਾ ਚਾਹੋ ਕਿ ਜਿਹਦੇ ਨਾਲ ਸਾਡੀ ਅੱਜ ਦੀ ਨੌਜਵਾਨ ਨਸਲ ਇਹ ਸਮਝ ਸਕੇ ਕਿ ਕਿੰਨੀ ਕੁਰਬਾਨੀਆਂ ਨਾਲ ਅਸੀਂ ਇਹ ਮੁਲਕ ਹਾਸਲ ਕੀਤਾ ਸੀ? ਮੇਰੀ ਵਾਲਦਾ ਆਪਣਾ ਕਪੂਰਥਲਾ ਇੱਕ ਜਗ੍ਹਾ ਹੈ ਇਧਰ ਇੰਡੀਆ 'ਚ, ਤਰਨਤਾਰਨ ਦੇ ਨਜ਼ਦੀਕ ਜੀ, ਉੱਥੋਂ ਮਹਾਜਰ ਹੋ ਕੇ ਜਿਹੜੇ ਆਏ ਉਹਨਾਂ ਦੇ ਮੈਂ ਆਪਣੇ ਬਚਪਨ 'ਚ, ਕਿਉਂਕਿ ਮੇਰਾ ਤਾਂ ਉਸ ਵੇਲੇ ਬਚਪਨ ਸੀ, ਮੈਨੂੰ ਤਾਂ ਇੰਨੀ ਸ਼ਊਰ ਨਹੀਂ ਸੀਗਾ ਉਸ ਵੇਲੇ, ਤੇ ਉਹਨਾਂ ਨੇ ਮੈਨੂੰ ਜਿਹੜੇ ਵਾਕਿਆ ਤੋਂ ਸੁਣਾਉਂਦੇ ਹੁੰਦੇ ਸਨ ਮੈਨੂੰ ਯਾਦ ਨੇ ਕਿ ਉਹ ਉੱਥੋਂ ਜਿਹੜੇ ਚੱਲੇ ਨਾ, ਤੇ ਕਿਉਂਕਿ 4 ਅਗਸਤ ਜਿਹੜਾ ਇਹ ਆਪਣਾ ਇਹਦੇ 'ਚ ਬਾਰਿਸ਼ਾਂ ਹੁੰਦੀਆਂ ਨੇ, ਬਾਰਿਸ਼ਾਂ ਵੀ ਹੋ ਰਹੀਆਂ ਸਨ। ਰਸਤੇ 'ਚ ਪਾਣੀ ਪੀਣ ਦੇ ਵਿੱਚ ਜਿਹੜੇ ਆਪਣਾ ਰਸਤੇ 'ਚ ਆਉਂਦੇ ਖੂਹ ਵਗੈਰਾ ਆਉਂਦੇ ਸਨ, ਉਹਨਾਂ 'ਚ ਮੁਖਾਲਫ ਜਿਹੜੇ ਲੋਕ ਸਨ ਉਹਨਾਂ ਨੇ 'ਚ ਜ਼ਹਿਰ ਮਿਲਾ ਦਿੱਤਾ ਸੀ, ਯਾਨੀ ਪਾਣੀ ਤੋਂ ਵੀ ਆਪਣਾ ਤਰਾਇਆ। ਔਰ ਮੇਰੀ ਵਾਲਦਾ ਦੱਸਦੀ ਕਿ ਮੈਨੂੰ ਬੁਖਾਰ ਬਹੁਤ ਤੇਜ਼ ਚੜਿਆ,
ਤੇ ਅਸੀਂ ਇੱਥੇ ਵਾਲਟਨ ਜਿਸ ਲਈ ਆਏ ਤੇ ਦਵਾਈ ਤੱਕ ਨਹੀਂ ਸੀਗੀ ਤੇ ਉਹ ਫਿਰ ਬਾਰਿਸ਼ ਵੀ ਹੋ ਰਹੀ ਸੀ ਤੇ ਕੁਝ ਲੋਕਾਂ ਨੇ ਕਿਹਾ ਕਿ ਇਹ ਜਿਹੜੀ ਮੇਰੀ ਜਿਹੜੀ ਨਾਨੀ ਨੂੰ ਕਿਹਾ ਕਿ ਜਿਹੜੀ ਤੇਰੀ ਬੇਟੀ ਹੈ ਨਾ ਇਹਨੂੰ ਅੱਲਾ ਸਪੁਰ ਕਰਦੇ ਨੇ ਮਰ ਜਾਣਾ ਹੋਰ ਥੋੜੀ ਦੇਰ ਨੂੰ ਇਹ ਤੂੰ ਹੁਣ ਸਾਡੇ ਨਾਲ ਚੱਲ ਇਹਨੂੰ ਇੱਥੇ ਛੱਡ ਜਾ ਇਹੋ ਜਿਹੇ ਹਾਲਾਤ ਵੇਖੇ ਫਿਰ ਮੇਰੀ ਵਾਲਦਾ ਦੱਸਦੀ ਕਿ ਮੇਰਾ ਮਾਮੂ ਸੀ ਤੇ ਉਹ ਬੜੇ ਉਸ ਇਲਾਕੇ ਦੇ ਚੌਧਰੀ ਬੰਦੇ ਸਨ ਉਹ ਜਿਸਲੇ ਸਿੱਖਾਂ ਨੇ ਜਾਂ ਦੂਜੀ ਜਿਹੜੀ ਕੌਮਾਂ ਸਨ ਉਹਨਾਂ ਨੇ ਜਿਸਲੇ ਆਪਣਾ ਹਮਲਾ ਕੀਤਾ ਉੱਥੇ ਉਹਨਾਂ ਸਾਰਿਆਂ ਨੇ ਇੱਕ ਖੂਹ ਤੇ ਛਾਲ ਮਾਰ ਕੇ ਤੇ ਆਪਣੀ ਜਾਨ ਦੇ ਦਿੱਤੀ ਯਾਨੀ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਔਰ ਕੋਈ ਇੰਨਾ ਥਾਲੀ 'ਚ ਰੱਖ ਕੇ ਤੇ ਪਾਕਿਸਤਾਨ ਨਹੀਂ ਦਿੱਤਾ ਗਿਆ ਬੜੇ ਲੋਕ ਮਰੇ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਲੋਕਾਂ ਨੇ ਔਰ ਇੱਥੋਂ ਤੱਕ ਦੱਸਿਆ ਗਿਆ ਮੇਰੇ ਵੱਡੇ ਦੱਸਦੇ ਸਨ ਕਿ ਦੂਸਰੀ ਕੌਮ ਦੇ ਲੋਕ ਜਿਹੜੇ ਨਾ ਉਹ ਬੱਚਾ ਲੈਂਦੇ ਸਨ ਮਾਂ ਦੇ ਕੋਲੋਂ ਗੋਦ ਦੇ ਚੋਂ ਉਹਨੂੰ ਉੱਤੇ ਉਛਾਲ ਦਿੰਦੇ ਸਨ ਥੱਲੇ ਨੇਜ਼ਾ ਕਰ ਦਿੰਦੇ ਸਨ ਉਹ ਬੱਚਾ ਜਿਹੜਾ ਨੇਜ਼ੇ ਵਿੱਚ ਆ ਕੇ ਪੁਰਚ ਜਾਂਦਾ ਸੀ ਜਿਸ ਤਰ੍ਹਾਂ ਅਸੀਂ ਉਹ ਸ਼ੀਸ਼ ਕਬਾਬ ਲਾਉਂਦੇ ਹਾਂ ਇਸ ਤਰ੍ਹਾਂ ਉਹ ਵਿੱਚ ਬੱਚਾ ਉੱਤੋਂ ਜਿਹੜਾ ਡਿੱਗਦਾ ਸੀ ਥੱਲੇ ਨੇਜ਼ਾ ਕੀਤਾ ਹੁੰਦਾ ਸੀ ਉਹਦੀ ਅੰਨੀ ਜਿਹੜੀ ਹੈ ਨੇਜ਼ੇ ਦੀ ਉਹ ਉਸ ਬੱਚੇ ਦੇ ਵਿੱਚੋਂ ਦੀ ਆਰ ਪਾਰ ਹੋ ਜਾਂਦੀ ਸੀ ਉਹ ਬੱਚਾ ਵੀ ਮਰ ਜਾਂਦਾ ਸੀ ਮਾਵਾਂ ਨੂੰ ਮਤਲਬ ਉਹ ਉਹਨਾਂ ਦੇ ਬੜੇ ਬੜੇ ਜ਼ੁਲਮ ਕੀਤੇ ਹੁਣ ਐਸੇ ਜ਼ੁਲਮ ਵੀ ਜਿਹੜੇ ਮੈਨੂੰ ਮੇਰੇ ਇਲਮ 'ਚ ਹੈ ਨੇ ਜਿਹੜੇ ਮੈਂ ਇੱਥੇ ਦੱਸ ਨਹੀਂ ਸਕਦਾ ਬਿਲਕੁਲ ਤਾਰਕ ਸਾਹਿਬ ਕੋਈ ਅੱਜ ਦੇ ਹਵਾਲੇ ਨਾਲ ਕੋਈ ਨੌਜਵਾਨ ਨਸਲ ਨੂੰ ਮੈਸੇਜ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਨਾ ਆਪਣੇ ਕਿਬਲੇ ਨੂੰ ਦਰੁਸਤ ਕਰਦਿਆਂ ਹੋਇਆ ਇਸ ਮੁਲਕ ਦੀ ਤਰੱਕੀ 'ਚ ਆਪਣਾ ਰੋਲ ਪਲੇ ਕਰ ਸਕਦੇ ਹੋ ਮੇਰਾ ਤੇ ਇਹੀ ਪੈਗਾਮ ਹੈ ਆਪਣੀ ਨੌਜਵਾਨ ਨਸਲ ਨੂੰ ਕਿ ਇੱਕ ਤੇ ਸਭ ਤੋਂ ਪਹਿਲੇ ਇਹ ਆਪਣੇ ਜਿਹਦੇ ਵੀ ਜ਼ਿਹਨ 'ਚ ਹੈਗਾ ਨਾ ਕਿ ਪਾਕਿਸਤਾਨ ਨੂੰ ਗਲਤ ਬਣਿਆ ਹੈ ਉਹ ਆਪਣੇ ਜ਼ਿਹਨ 'ਚੋਂ ਇਹ ਗੱਲ ਕੱਢ ਦੇਵੇ ਅਗਰ ਉਹਦੇ ਜ਼ਿਹਨ 'ਚ ਇਹ ਗੱਲ ਹੈ ਤਾਂ ਉਹ ਚਲਾ ਜਾਵੇ ਇੰਡੀਆ ਵਿੱਚ ਉਹਨੂੰ ਇੰਡੀਆ 'ਚ ਭੇਜ ਦਿਓ ਉਹ ਚਲਾ ਜਾਵੇ ਉੱਥੇ ਜਾ ਕੇ ਵੇਖ ਲਵੇ ਉਹਦੀ ਇੱਥੇ ਜ਼ਰੂਰਤ ਨਹੀਂ ਹੈਗੀ ਸਭ ਤੋਂ ਪਹਿਲੇ ਤਾਂ ਇਹ ਕਿ ਅਸੀਂ ਆਪਣੇ ਪਾਕਿਸਤਾਨ ਨੂੰ ਜਿਹੜਾ ਨਾ ਉਹ ਤਸਲੀਮ ਕਰੀਏ ਕਿ ਅਸੀਂ ਜਿਹੜਾ ਮੁਲਕ ਬਣਾਇਆ ਇਹ ਸਾਡੇ ਵਾਸਤੇ ਬਣਿਆ ਔਰ ਇਹਦੇ 'ਚ ਹੀ ਅਸੀਂ ਠੀਕ ਹਾਂ ਦੂਸਰੀ ਗੱਲ ਇਹ ਕਿ ਜਿਸ ਮਕਸਦ ਵਾਸਤੇ ਪਾਕਿਸਤਾਨ ਬਣਾਇਆ ਜਿਸ ਤਰ੍ਹਾਂ ਉਹ अपना मुमदिन तहसीर का एक शायद शेर है कि पाकिस्तान का मतलब क्या ला इलाहा इल्लल्लाह अगर अलामा साहब का भी एक शेर याद आ गया कि खिरद ने क्या भी दिया ला इलाहा तो क्या हासिल दिलो निगाह जो मुसलमान नहीं तो कुछ भी नहीं पंजाबी असी गल कर रहे हैं तो पंजाबी दा मतलब थोड़ा समझा दें कि अगर ਜ਼ਬਾਨ ਤੋਂ ਅਸੀਂ ਕਹਿ ਵੀ ਦਈਏ ਲਾ ਇਲਾਹਾ ਇਲੱਲਾ ਅਗਰ ਸਾਡਾ ਦਿਲ ਤੇ ਸਾਡੀ ਨਿਗਾਹ ਜਿਹੜੀ ਹੈ ਉਹ ਮੁਸਲਮਾਨਾਂ ਵਾਲੀ ਨਹੀਂ ਉਹ ਕਲਮੇ ਵਾਲੀ ਨਹੀਂ ਤਾਂ ਫਾਇਦਾ ਕੋਈ ਨਹੀਂ